ਸੋ ਅਗਲੀ ਇੱਕ ਬ੍ਰੇਕਿੰਗ ਨਿਊਜ਼ ਇਹ ਆ ਰਹੀ ਆ ਵੀ ਫਰਾਂਸ ਵਾਲਿਆਂ ਨੇ ਰਸ਼ੀਆ ਨੂੰ ਇਹ ਕਿਹਾ ਵੀ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਆ ਉਹ ਹੁਣ ਯੂਕਰੇਨ ਦੀ ਜਿਹੜੀ ਸ਼ਾਂਤੀ ਵਾਰਤਾ ਆ, ਜਿਹੜੀ ਪੀਸ ਟਾਕ ਆ, ਉਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੈਗੇ ਆ। ਪਰ ਮਾਸਕੋ ਨੇ ਤਾਂ ਗਾਲ ਕੱਢ ਕੇ ਉਹਨਾਂ ਨੂੰ ਕਿਹਾ ਵੀ ਨਹੀਂ, ਹੋ ਨਹੀਂ ਸਕਦਾ। ਪਰ ਇਹ ਇੱਕ ਡਿਫਰੈਂਟ ਚੀਜ਼ ਵੀ ਹੋ ਰਹੀ ਆ ਵੀ ਅਮਰੀਕਾ ਤੋਂ ਬਿਨਾਂ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਆ ਉਹ ਇਨਵੋਲਵ ਹੋ ਕੇ ਰਸ਼ੀਆ ਦੇ ਨਾਲ ਜਿਹੜੀ ਗੱਲਬਾਤ ਕਰਨ, ਕਿਉਂਕਿ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਆ, ਇਹ ਵਾਸ਼ਿੰਗਟਨ ਮਿਰਰ ਰਿਪੋਰਟ ਕਰ ਰਿਹਾ ਵੀ ਉਹ ਬਹੁਤ ਹਰਟ ਹੋਏ ਆ ਪਿਛਲੇ ਸਾਲਾਂ ਦੇ ਦੌਰਾਨ। ਇਹ ਵੀ ਮੈਂ ਦੱਸਦਾ ਜਾਵਾਂ ਸਰੋਤਿਆਂ ਨੂੰ, ਅਸੀਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿ ਰਹੇ, ਜੋ ਵੱਖ-ਵੱਖ ਦੁਨੀਆ ਦੇ ਮੀਡੀਆ 'ਚ ਵਾਪਰਿਆ ਉਹੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ। ਕਿਉਂਕਿ ਕਈ ਵਾਰੀ ਫਿਰ ਸਰੋਤੇ ਸੋਚਦੇ ਆ ਵੀ ਪਤਾ ਨਹੀਂ ਆਪਣੇ ਵਿਊ ਪੁਆਇੰਟ ਦੱਸੀ ਜਾਂਦੇ ਆ। ਸੋ ਉਹਨਾਂ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜਾ ਬਹੁਤ ਹਿੱਟ ਹੋਇਆ ਆ એનર્ਜੀ ਦੇ ਮਾਮਲੇ ਦੇ ਵਿੱਚ, ਗੈਸ ਦੇ ਮਾਮਲੇ ਦੇ ਵਿੱਚ। ਸੋ ਯੂਰਪੀਅਨ ਯੂਨੀਅਨ ਦੇ ਮੁਲਕ ਜੇ ਯੂਕਰੇਨ ਨਾਲ ਰਲ ਕੇ ਗੱਲਬਾਤ ਕਰਦੇ ਆ, ਸੋ ਫਿਰ ਅਮਰੀਕਾ ਨੂੰ ਇੱਕ ਸਾਈਡ ਪਾਸੇ ਹੋਣਾ ਪੈਣਾ ਹੈਗਾ। ਸੋ ਇਹ ਇੱਕ ਜਿਹੜੀ ਫਾਈਨੈਂਸ਼ੀਅਲ ਟਾਈਮਜ਼ ਨੇ ਇਹ ਦੱਸਿਆ ਵੀ ਅਕੋਰਡਿੰਗ ਟੂ ਸਮ ਡਿਪਲੋਮੈਟਸ, ਕ੍ਰਿਮੀਨਲ ਜੋ ਆ ਉਹ ਪਰ ਗੁੱਸੇ ਨਾਲ ਉਹਨਾਂ ਨੇ ਰਿਐਕਟ ਕੀਤਾ ਹੈਗਾ ਕਿ ਯੂਰਪੀਅਨ ਯੂਨੀਅਨ ਵਿੱਚ ਨਹੀਂ ਹੋ ਸਕਦੇ। ਸੋ ਰਸ਼ੀਆ ਵਾਲਿਆਂ ਨੂੰ ਇਹ ਲੱਗਦਾ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਦੇ ਲਾਗੇ ਆ, ਮਿੱਤਰ ਆ, ਤੇ ਉਹ ਵਿੱਚ ਪੈ ਕੇ ਜਿਹੜੀ ਆ ਇਹ ਜੰਗ ਨੂੰ ਰੁਕਵਾ ਸਕਦੇ ਹੈਗੇ। ਜੀ ਬਿਲਕੁਲ। ਸੋ ਮੈਨੂੰ ਇਦਾਂ ਲੱਗਦਾ ਵੀ ਇਹ ਆਪਣਾ ਵੱਖਰਾ ਯੂਰਪੀਅਨ ਸੰਘ, ਵੱਖਰਾ ਅਲਾਇੰਸ ਜਿਹੜਾ ਉਹ ਅਮਰੀਕਾ ਤੋਂ ਬਗੈਰ ਉਹਦੇ ਬਾਰੇ ਸੋਚ ਵਿਚਾਰ ਕਰ ਰਹੇ ਆ। ਇਹ ਜਦੋਂ ਰੀਸੈਂਟਲੀ ਮਿਊਨਿਕ ਦੇ ਵਿੱਚ ਸਿਕਿਉਰਿਟੀ ਕਾਨਫਰੰਸ ਹੋਈ ਸੀ, ਕੈਨੇਡਾ ਵਾਲਾ ਜਿਹੜਾ ਹਰਜੀਤ ਸਿੰਘ ਜੀ ਕਾਰਨੀ, ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਆ ਉੱਥੋਂ ਦਾ, ਉਹਨੇ ਇਸੇ ਤਰੀਕੇ ਦੀ ਗੱਲ ਜਿਹੜੀ ਉਹ ਆਖੀ ਸੀ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਕੀ ਸਿਚੁਏਸ਼ਨ ਜਿਹੜੀ ਇਸ ਦੇ ਵਿੱਚ ਅੱਗੇ ਹੁਣ ਬਣਦੀ ਜਿਹੜੀ ਉਹ ਹੈਗੀ ਆ। ਸੋ ਅਗਲੀ ਇੱਕ ਬ੍ਰੇਕਿੰਗ ਨਿਊਜ਼ ਇਹ ਆ ਰਹੀ ਆ ਵੀ ਫਰਾਂਸ ਵਾਲਿਆਂ ਨੇ ਰਸ਼ੀਆ ਨੂੰ ਇਹ ਕਿਹਾ ਵੀ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਆ ਉਹ ਹੁਣ ਯੂਕਰੇਨ ਦੀ ਜਿਹੜੀ ਸ਼ਾਂਤੀ ਵਾਰਤਾ ਆ, ਜਿਹੜੀ ਪੀਸ ਟਾਕ ਆ, ਉਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੈਗੇ ਆ। ਪਰ ਮਾਸਕੋ ਨੇ ਤਾਂ ਗਾਲ ਕੱਢ ਕੇ ਉਹਨਾਂ ਨੂੰ ਕਿਹਾ ਵੀ ਨਹੀਂ, ਹੋ ਨਹੀਂ ਸਕਦਾ। ਪਰ ਇਹ ਇੱਕ ਡਿਫਰੈਂਟ ਚੀਜ਼ ਵੀ ਹੋ ਰਹੀ ਆ ਵੀ ਅਮਰੀਕਾ ਤੋਂ ਬਿਨਾਂ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਆ ਉਹ ਇਨਵੋਲਵ ਹੋ ਕੇ ਰਸ਼ੀਆ ਦੇ ਨਾਲ ਜਿਹੜੀ ਗੱਲਬਾਤ ਕਰਨ, ਕਿਉਂਕਿ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਆ, ਇਹ ਵਾਸ਼ਿੰਗਟਨ ਮਿਰਰ ਰਿਪੋਰਟ ਕਰ ਰਿਹਾ ਵੀ ਉਹ ਬਹੁਤ ਹਰਟ ਹੋਏ ਆ ਪਿਛਲੇ ਸਾਲਾਂ ਦੇ ਦੌਰਾਨ। ਇਹ ਵੀ ਮੈਂ ਦੱਸਦਾ ਜਾਵਾਂ ਸਰੋਤਿਆਂ ਨੂੰ, ਅਸੀਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿ ਰਹੇ, ਜੋ ਵੱਖ-ਵੱਖ ਦੁਨੀਆ ਦੇ ਮੀਡੀਆ 'ਚ ਵਾਪਰਿਆ ਉਹੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ। ਕਿਉਂਕਿ ਕਈ ਵਾਰੀ ਫਿਰ ਸਰੋਤੇ ਸੋਚਦੇ ਆ ਵੀ ਪਤਾ ਨਹੀਂ ਆਪਣੇ ਵਿਊ ਪੁਆਇੰਟ ਦੱਸੀ ਜਾਂਦੇ ਆ। ਸੋ ਉਹਨਾਂ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜਾ ਬਹੁਤ ਹਿੱਟ ਹੋਇਆ ਆ એનર્ਜੀ ਦੇ ਮਾਮਲੇ ਦੇ ਵਿੱਚ, ਗੈਸ ਦੇ ਮਾਮਲੇ ਦੇ ਵਿੱਚ। ਸੋ ਯੂਰਪੀਅਨ ਯੂਨੀਅਨ ਦੇ ਮੁਲਕ ਜੇ ਯੂਕਰੇਨ ਨਾਲ ਰਲ ਕੇ ਗੱਲਬਾਤ ਕਰਦੇ ਆ, ਸੋ ਫਿਰ ਅਮਰੀਕਾ ਨੂੰ ਇੱਕ ਸਾਈਡ ਪਾਸੇ ਹੋਣਾ ਪੈਣਾ ਹੈਗਾ। ਸੋ ਇਹ ਇੱਕ ਜਿਹੜੀ ਫਾਈਨੈਂਸ਼ੀਅਲ ਟਾਈਮਜ਼ ਨੇ ਇਹ ਦੱਸਿਆ ਵੀ ਅਕੋਰਡਿੰਗ ਟੂ ਸਮ ਡਿਪਲੋਮੈਟਸ, ਕ੍ਰਿਮੀਨਲ ਜੋ ਆ ਉਹ ਪਰ ਗੁੱਸੇ ਨਾਲ ਉਹਨਾਂ ਨੇ ਰਿਐਕਟ ਕੀਤਾ ਹੈਗਾ ਕਿ ਯੂਰਪੀਅਨ ਯੂਨੀਅਨ ਵਿੱਚ ਨਹੀਂ ਹੋ ਸਕਦੇ। ਸੋ ਰਸ਼ੀਆ ਵਾਲਿਆਂ ਨੂੰ ਇਹ ਲੱਗਦਾ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਦੇ ਲਾਗੇ ਆ, ਮਿੱਤਰ ਆ, ਤੇ ਉਹ ਵਿੱਚ ਪੈ ਕੇ ਜਿਹੜੀ ਆ ਇਹ ਜੰਗ ਨੂੰ ਰੁਕਵਾ ਸਕਦੇ ਹੈਗੇ। ਜੀ ਬਿਲਕੁਲ। ਸੋ ਮੈਨੂੰ ਇਦਾਂ ਲੱਗਦਾ ਵੀ ਇਹ ਆਪਣਾ ਵੱਖਰਾ ਯੂਰਪੀਅਨ ਸੰਘ, ਵੱਖਰਾ ਅਲਾਇੰਸ ਜਿਹੜਾ ਉਹ ਅਮਰੀਕਾ ਤੋਂ ਬਗੈਰ ਉਹਦੇ ਬਾਰੇ ਸੋਚ ਵਿਚਾਰ ਕਰ ਰਹੇ ਆ। ਇਹ ਜਦੋਂ ਰੀਸੈਂਟਲੀ ਮਿਊਨਿਕ ਦੇ ਵਿੱਚ ਸਿਕਿਉਰਿਟੀ ਕਾਨਫਰੰਸ ਹੋਈ ਸੀ, ਕੈਨੇਡਾ ਵਾਲਾ ਜਿਹੜਾ ਹਰਜੀਤ ਸਿੰਘ ਜੀ ਕਾਰਨੀ, ਮਾਰਕ ਕਾਰਨੀ ਪ੍ਰਾਈਮ ਮਿਨਿਸਟਰ ਆ ਉੱਥੋਂ ਦਾ, ਉਹਨੇ ਇਸੇ ਤਰੀਕੇ ਦੀ ਗੱਲ ਜਿਹੜੀ ਉਹ ਆਖੀ ਸੀ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਕੀ ਸਿਚੁਏਸ਼ਨ ਜਿਹੜੀ ਇਸ ਦੇ ਵਿੱਚ ਅੱਗੇ ਹੁਣ ਬਣਦੀ ਜਿਹੜੀ ਉਹ ਹੈਗੀ ਆ।